रले शाह ਨੂੰ ਜਾਣਦੇ ਸੀ रले शाह ਨੂੰ ਜਾਣਦੇ ਸੀ ਕਹਿੰਦੇ ਹਾਂ ਰਲੇ ਸ਼ਾਹ ਨੂੰ ਜਾਣਦੇ ਸੀ ਜੀ ਜਾਣਦੇ ਸੀ ਜਾਨੀ ਸ਼ਾਹ ਉਹਦਾ ਪੁੱਤਰ ਸੀ ਤੇ ਉਹਦੇ ਪੁੱਤਰ ਨੇ ਵੱਡਾ ਜਾਨੀ ਸ਼ਾਹ ਸੀ ਵੱਡਾ ਜਾਨੀ ਸ਼ਾਹ ਸੀ ਬਾਬਾ ਜੀ ਕਹਿੰਦੇ ਨੇ ਹਾਂ ਛੋਟਾ ਤਵੱਕਲ ਸ਼ਾਹ ਉਹਦਾ ਛੋਟਾ महमूद खां तवक्कल खां ਹਾਂ ਇਹ ਰਸਤਾ ਜਿਹੜਾ ਸਿੱਧਾ ਜਾਂਦਾ ਹੈ ਜਲਵੇੜੇ ਨੂੰ ਜਲਵੇੜੇ ਪਿੰਡ ਦਾ ਰਾਹ ਹੈ ਠੀਕ ਹੈ ਇਹ ਜਲਵੇੜੇ ਪਿੰਡ ਦਾ ਰਾਹ ਹੈ ਤਾਂ ਇੱਕ ਉਹ ਖੂਹ ਹੁੰਦਾ ਪੁਰਾਣਾ ਜਿਹਨੂੰ ਦੱਸਦੇ ਖੂਹ ਹੁੰਦਾ ਸੀ ਇੱਥੇ ਸੱਜੇ ਪਾਸੇ ਨੂੰ ਉਹ ਸਾਹਮਣੇ ਇੱਕ ਦਰਖਤ ਦਿਖਦੇ ਨੇ ਉਹ ਜਿਹੜੀ ਜਲਵੇੜੇ ਨੂੰ ਸੜਕ ਜਾਂਦੀ ਏ ਉਹ ਵਿਖਾ ਹਾਂ ਜਿਹੜੀ ਜਲਵੇੜੇ ਨੂੰ ਜਾਂਦੀ ਏ ਇਹ ਉਹੀ ਸੜਕ ਦੇ ਉੱਤੇ ਹੈ ਨਾ ਇਹ ਜਲਵੇੜੇ ਦਾ ਰਾਹ ਹੈ ਜਲਵੇੜੇ ਵਾਲਾ ਰਾਹ ਹੈ ਪੈਨੇ ਕਿ 47 ਵੇਲੇ ਤੁਸੀਂ ਲੋਕ ਕਿਉਂ ਨਹੀਂ ਸੀ ਆਏ ਇੱਧਰ ਉਹ ਤਾਂ ਜਦੋਂ ਅਦਲ ਬਦਲ ਹੋਈ ਏ ਫਿਰ ਸੁਣਾ ਪਿਆ ਨਾ ਸੀਬੋ ਮਾਂ ਸੀ ਇਹਨਾਂ ਦੀ ਸੀਬੋ ਹਾਂ ਇਹ ਦੋ ਮਾਸ ਜਾਣਦੇ ਹੋ ਹਾਂ ਜਾਣਦੇ ਆਪਣੇ ਵੱਡਿਆਂ ਦੇ ਨਾਂ ਲਵੋ ਬਜ਼ੁਰਗਾਂ ਨੂੰ ਪਤਾ ਲੱਗੇ ਇਹ ਪਿੰਡ ਇੱਧਰ ਆ ਗਿਆ ਠੀਕ ਹੈ ਇਹ ਸਕੂਲ ਹੈ ਦਾਲੋ ਮੱਜਰੇ ਵਾਲੇ ਨੂੰ ਸੜਕ ਤੇ ਉਹ ਜਾਂਦੀ ਹੈ ਜਿਹੜੀ ਰਾਜਪੁਰੇ ਨੂੰ ਜਾਂਦੀ ਏ ਉਹ ਵਾਲੇ ਨੂੰ ਸਿੱਧੀ ਜਾਂਦੀ ਆ ਇੱਥੋਂ ਇਹ ਸਾਡੇ ਘਰ ਤੋਂ ਜਲਵੇੜੇ ਨੂੰ ਰਾਹ ਜਾਂਦਾ ਇਹ ਜਿਹੜਾ ਸਿੱਧਾ ਰਸਤਾ ਇਹ ਉਹ ਲਾਸਟ ਘਰ ਤੋਂ ਰਾਈਟ ਸੱਜੇ ਪਾਸੇ ਨੂੰ ਪਿੰਡ ਤੋਂ ਬਾਹਰ ਨੂੰ ਚਲਾ ਜਾਂਦਾ ਇਹ ਜਗ੍ਹਾ ਬਾਬੇ ਪੀਰ ਦੀ ਆ ਦਾਲੋ ਮੱਜਰੇ ਇਹ ਕੋਈ ਦਰਖਤ ਨੇ ਪੁਰਾਣੇ ਪਿੱਪਲ ਹਾਂ ਬਿਲਕੁਲ ਸਹੀ ਇਹ ਪੀਰ ਦੀ ਜਗ੍ਹਾ ਬਾਬੇ ਦੀ ਹੈ ਪੁਰਾਣਾ ਪਿੱਪਲ ਆ ਕੋਈ ਬਹੁਤ ਵੱਡਾ ਇਹ ਹੁਣ ਮੇਨ ਇਦਾਂ ਦਰਗਾਹ ਬਣਾਤੀ ਬਾਬਾ ਜੀ ਦੀ ਨਾ ਬੋੜੇ ਪਿੱਪਲ ਤੇ ਨਹੀਂ अस्सलाम वालेकुम जी सत श्री अकाल आदाब दोस्तों सब का पंजाब की टीम इस टाइम पिंड फतेह अली पहुँचे हैं तो असी बजुर्गों का कुछ दिन पहले इंटरव्यू किया तो इन्हों का पिंड दालू माजरा वो असी पिंड की वीडियो बनाई इन्हों की हिस्टरी पूछी इन्हों को कि इन्हों का पिछला किहड़ा पिंड सी उत्थे किहड़े लोग रहिंदे सी बजुर्गों की बड़ी दर्दनाक कहानी सी इन्होंने दसी तो इन्हों के पिंड के बंदियां ने सानू वीडियो बना के भेजी बजुर्गों ने कहा सी ख्वाहिश जाहिर की थी कि मैनू मेरे पिंड की वीडियो विखाई जाए तो उन्होंने मेहरबानी जी जिन्होंने पिंड वालियां ने वीडियो बना के भेजी तो अज असी आए हैं बजुर्गों को इन्हों दी पिंड दी यादां ताज़ियां करवाउण तो इन्हों असी पिंड की वीडियो विखावांगे आओ दिखाते हैं तो देखते हैं बजुर्गों का की रिएक्शन हुंदा है तो उस तो बाद असी दूसरे पार्ट दे विच बजुर्गों की गल भी करावांगे इन्हों दे पिंड दे बंदियां दे नाल तो देखते हैं किहड़ियां गल्लां हुंदियां तो आओ दिखाते हैं बजुर्गों को उन्होंने पिंड की वीडियो हाँ जी बाबा जी आप खड़े नहीं देखो ਜਿਹੜੀ ਤੁਹਾਡੇ ਟਾਈਮ ਸੜਕ ਹੁੰਦੀ ਸੀ ਸ਼ੇਰਸ਼ਾਹ ਸੂਰੀ ਮਾਰਗ ਆ ਜਿਹੜਾ ਪਾਸਾ ਤੁਸੀਂ ਹੁਣ ਵੇਖ ਰਹੇ ਹੋ ਆ ਜਿਹੜਾ ਪਾਸਾ ਜਾ ਰਿਹਾ ਹੈ ਇਹ ਸੜਕ ਜਾ ਰਹੀ ਹੈ ਅੰਮ੍ਰਿਤਸਰ ਨੂੰ ਲਾਹੌਰ ਤੇ ਜਿਹੜਾ ਇੱਧਰ ਨੂੰ ਜਾਂਦਾ ਪਾਸਾ ਪਰਲਾ ਪਾਸਾ ਵੇਖ ਰਹੇ ਹੋ ਜਿੱਧਰੋਂ ਪੂਰਾ ਗੁਰੂ ਘਰ ਦਿਸ ਰਿਹਾ ਹੈ ਇਹ ਸਿੱਧੀ ਰੋਡ ਜਾਂਦੀ ਅੰਬਾਲਾ ਇਹ ਬਾਬਾ ਜੀ ਅੰਬਾਲੇ ਨੂੰ ਜਾਂਦੀ ਰੋਡ ਇਸ ਟਾਈਮ ਤੁਹਾਡੇ ਟਾਈਮ ਰੋਡ ਸਿੰਗਲ ਸੀ ਸਾਡੇ ਬਜ਼ੁਰਗਾਂ ਦੇ ਟਾਈਮ ਵੀ ਰੋਡ ਸਿੰਗਲ ਸੀ ਹੁਣ ਇਹ 4 ਲੇਨ ਹੋ ਗਈ ਰੋਡ ਦੁਬਾਰਾ ਤੁਹਾਨੂੰ ਦੱਸ ਦਿੰਦੇ ਆ ਰੋਡ ਗਈ ਅੰਬਾਲੇ ਨੂੰ ਜਿਹੜੀ ਰੋਡ ਜਾਂਦੀ ਹੈ ਉੱਥੇ ਖੜੇ ਨੇ ਅੰਮ੍ਰਿਤਸਰ ਨੂੰ ਸਰਹੰਦ ਅੰਮ੍ਰਿਤਸਰ ਲਾਹੌਰ ਨੂੰ ਤੇ ਆ ਆਪਣੇ ਪਿੰਡ ਨੂੰ ਹੁਣ ਸੜਕ ਹੈ ਦਾਲੋ ਮਾਜਰੇ ਦਾ ਅੱਡਾ ਹੈ ਆ ਬੱਸ ਸਟੈਂਡ ਹੈ ਹੁਣ ਤੁਹਾਡੇ ਟਾਈਮ ਸ਼ਾਇਦ ਸੜਕ ਕੱਚੀ ਸੀ ਹੁਣ ਇਹ ਸੜਕ ਪੱਕੀ ਹੈ ਆਹ ਰੋਡ ਗਈ ਆਪਣੇ ਪਿੰਡ ਨੂੰ ਅੱਗੇ ਜਾ ਕੇ ਤੁਹਾਨੂੰ ਪਿੰਡ ਵਿਖਾਉਂਦੇ ਹਾਂਜੀ ਬਾਬਾ ਜੀ ਆਪਾਂ ਰੋਡ ਤੋਂ ਹੁਣ ਪਿੰਡ ਨੂੰ ਆ ਗਏ ਨਾ ਪਿੰਡ ਨੂੰ ਆਉਣ ਸਾਰ ਪਹਿਲਾਂ ਆ ਸੀ ਉਹ ਜਿਹੜਾ ਆ ਹੁਣ ਮੋਟਰ ਹੈ ਜਿਹੜੇ ਭਾਜੀ ਤੁਹਾਨੂੰ ਬਾਹਰ ਮਿਲੇ ਸਨ ਸਾਹਿਬ ਸਿੰਘ ਕਦਰ ਵਾਲੇ ਉਹਨਾਂ ਦੀ ਉਹਨਾਂ ਦੀ ਮੋਟਰ ਦੇ ਬਿਲਕੁਲ ਬੈਕ ਸਾਈਡ ਉਹ ਪਿੱਪਲ ਹੈ ਉੱਥੇ ਖੂਹ ਹੁੰਦਾ ਸੀ ਸਾਡੇ ਬਜ਼ੁਰਗ ਇਹ ਦਾਲੂ ਮਾਜਰਾ ਪਿੰਡ ਦੇ ਵਿੱਚ ਐਂਟਰੀ ਹੈ ਵੀਰੇ
ਇਹ ਰੋਡ ਆ, ਇਹ ਮੇਨ ਰੋਡ ਆ, ਇਹ ਜਿਹੜਾ ਪਿੱਛੇ ਰਹਿ ਗਿਆ ਹਾਈਵੇ, ਜਿਹੜਾ ਆਪਣਾ ਨੈਸ਼ਨਲ ਹਾਈਵੇ। ਇਹ ਰਾਜਪੁਰੇ ਵਾਲਾ ਰੋਡ ਨਹੀਂ, ਹਮਾਲੇ ਨੂੰ ਜਾਂਦਾ ਜਿਹੜਾ। ਹਾਂ ਉਹ ਹੀ ਵਿਖਾਇਆ ਉਹਨਾਂ ਨੇ। ਉਹ ਸਾਹਮਣੇ ਪਿੰਡ ਦਾਲੂ ਮਾਜਰਾ ਜੀ। ਵੇਖੋ ਬਜ਼ੁਰਗੋ ਤੁਹਾਡਾ ਪਿੰਡ ਇਹ ਪਿੰਡ ਸ਼ੁਰੂ ਹੋ ਗਿਆ ਦਾਲੂ ਮਾਜਰਾ। ਘਰ ਭੁਰ ਪੈ ਗਏ ਹੁਣ ਲੋਕਾਂ ਦੇ, ਜਿਹੜੇ ਉਧਰੋਂ ਆਏ ਨੇ। ਇਹ ਰਫੂਜੀਆਂ ਦਾ ਪਿੰਡ ਆ, ਪਾਕਿਸਤਾਨ ਤੋਂ ਆਏ ਹੋਏ ਨੇ ਜਿਹੜੇ ਸਾਰੇ। ਇਹ ਗੁਰਦੁਆਰਾ ਬਣਾਇਆ ਉਹਨਾਂ ਨੇ। ਹਾਂ ਇਹ ਪਿੰਡ ਦਾ ਬਾਹਰਲੀ ਫਿਰਨੀ ਆ ਇਹ ਦਾਲੂ ਮਾਜਰੇ ਦੀ। ਆ ਕੱਚਾ ਪਿਆ ਪਿੰਡ ਜਲਵੇੜੇ ਨੂੰ ਜਾ ਰਹੇ ਆ। ਹਾਂ ਜਲਵੇੜੇ ਜਾ ਰਹੇ ਆ। ਕੱਚਾ ਪਿਆ ਜਾਂਦਾ। ਸਕੂਲ ਹੈ ਇਹ, ਪ੍ਰਾਇਮਰੀ ਸਕੂਲ, ਛੋਟੇ ਬੱਚਿਆਂ ਦਾ 5ਵੀਂ ਤੱਕ। ਆ ਜਗ੍ਹਾ ਬਾਬੇ ਪੀਰ ਦੀ ਆ ਜਗ੍ਹਾ ਹੈ। ਇਹ ਜਗ੍ਹਾ ਬਾਬੇ ਪੀਰ ਦੀ ਆ ਦਾਲੂ ਮਾਜਰੇ। ਇਹ ਕੋਈ ਦਰਖਤ ਨੇ ਪੁਰਾਣੇ ਪਿੱਪਲ। ਹਾਂ ਬਿਲਕੁਲ ਸਹੀ ਹੈ। ਇਹ ਜਗ੍ਹਾ ਬਾਬੇ ਪੀਰ ਦੀ ਆ। ਇਹ ਪੀਰ ਦੀ ਦਰਗਾਹ ਹੈ ਉਰੇ ਬਾਬਾ ਜੀ ਦੀ ਦਾਲੂ ਮਾਜਰੇ। ਇਹ ਪੀਰ ਦੀ ਜਗ੍ਹਾ ਬਾਬੇ ਦੀ ਹੈ, ਪੁਰਾਣਾ ਪਿੱਪਲ ਆ ਕੋਈ ਬਹੁਤ ਬੜਾ। ਇਹ ਹੁਣ ਮੇਨ ਏਦਾਂ ਦਰਗਾਹ ਬਣਾਤੀ ਬਾਬਾ ਜੀ ਦੀ। ਨਾ ਬੋੜ ਪਿੱਪਲ ਤੇ ਨਹੀਂ, ਬੋੜ ਥੱਲੇ ਵੀ ਜਗ੍ਹਾ ਹੈ ਨਾ। ਉਹ ਹਾਂਜੀ, ਨਹਿਰ ਉਹੀ। ਸਾਹਮਣੇ ਜਿਹੜੇ ਸਫੈਦੇ ਦਿਖ ਰਹੇ ਆ ਉਹਦੇ ਹਾਂ ਉਹ ਇੱਕ ਤੇ ਸਾਈਡ ਪਿੰਡ ਬੁਚੜੇ ਪੈਂਦਾ। ਬੁਚੜੇ ਇੱਥੇ ਦਾ ਬੜਾ ਬਖਸ਼। ਦੋ ਪੀਰ ਨਾ, ਇੱਕ ਤਾਂ ਸੜਕ ਦੇ ਉੱਤੇ ਆ ਗਿਆ ਨਾ ਪੀਰ, ਇੱਕ ਬੋੜ ਦੇ ਥੱਲੇ ਆ। ਇਹ ਮੇਲਾ ਲੱਗਾ ਉੱਥੇ ਬਾਬੇ ਦੀ ਜਗ੍ਹਾ ਤੇ। ਐਸੇ ਮਹੀਨੇ ਸੀ ਮੇਲਾ ਤੁਹਾਡਾ। ਦਾਲੂ ਮਾਜਰੇ ਦਾ ਮੇਲਾ ਬਾਬੇ ਪੀਰ ਦਾ। ਵੀ ਕੋਈ ਪੁਰਾਣਾ ਪਿੱਪਲ ਆ, ਬਹੁਤ ਪੁਰਾਣਾ। ਇਹ ਉਹ ਪਿੰਡ ਆ ਸਾਹਮਣੇ ਨਹਿਰ ਆ, ਹੁਣ ਨਹਿਰ ਬਣ ਗਈ। ਆ ਜਿਹੜੀ ਜਿਹੜੇ ਸਫੈਦੇ ਦਿਖ ਰਹੇ ਆ ਦੂਰ, ਜਲਵੇੜੇ ਨੂੰ ਸੜਕ ਜਾਂਦੀ ਆ, ਉਹਦੇ ਤੇ ਖਾਨਗਾ ਨਾ ਪੀਰ ਦੀ, ਛੋਟਾ ਬੁਚੜੇ। ਜਿਹੜੀ ਸਿੱਧੀ ਤੁਸਾਂ ਕੱਢੀ ਏ। ਨਹਿਰ ਬਣ ਗਈ ਹੈ। ਇਹ ਪਿੰਡ ਦੀ ਬਾਹਰਲੀ ਫਿਰਨੀ ਆ ਇਹ ਦਾਲੂ ਮਾਜਰੇ ਦੀ। ਉਹ ਸਿੱਧੀ ਜਿਹੜੀ ਕੱਢੀ ਏ ਜਲਵੇੜੇ ਨੂੰ ਸੜਕ ਸਿੱਧੀ ਹੋ ਗਈ ਆ ਨਾ ਹੁਣ। ਬੈਕ ਸਾਈਡ ਆ ਗਏ ਅਸੀਂ, ਪਹਿਲਾਂ ਉਧਰੋਂ ਬਣਾਈ ਸੀ ਸਾਹਮਣੇ ਤੋਂ। ਬਾਲੇ ਸਕੂਲ ਵੀ ਬਣ ਗਿਆ। ਇਦਾਂ ਦਾ ਬਣ ਗਿਆ ਹੁਣ ਤਾਂ। ਇਹ ਵੀ ਪੁਰਾਣਾ ਕੋਈ ਪਿੱਪਲ ਆ, ਕੋਈ ਬਹੁਤ ਪੁਰਾਣਾ ਲੱਗਦਾ ਇਹ ਵੀ। ਹਾਂ ਬਹੁਤ ਦੇਰ ਦਾ ਪਿੱਪਲ ਹੈ। ਇਹ ਖਾਨਗਾ ਦੇ ਸਿਰ ਤੇ ਖੜਾ ਸੀ ਦੱਖਣ ਪਾਸੇ।
ਵੀ ਜਿਹੜਾ ਪੁਰਾਣਾ ਬੁਚੜੇ ਨੂੰ ਰੋਡ ਜਾਂਦਾ ਹੋਊਗਾ ਇਹ ਹੋਊਗਾ। ਹੂੰ। ਇਹ ਰੋਡ ਜਿਹੜਾ ਪਿੱਛੇ ਜਾਂਦਾ ਇਹ ਪਿੰਡ ਦਾ ਇੱਧਰ ਬਾਹਰ ਉੱਪਰ ਦੀ ਘੁੰਮ ਕੇ ਆ ਗਏ ਸੀ ਪਿੰਡ ਦੇ। ਪਿੰਡ ਛੋਟਾ ਹੀ ਹੈ, ਕੋਈ ਬਹੁਤਾ ਬੜਾ ਪਿੰਡ ਨਹੀਂ ਹੈ। ਨਹੀਂ ਛੋਟਾ ਹੀ ਹੈ। ਛੱਪੜ ਆ ਗਿਆ। ਉਹ ਸਾਹਮਣੇ ਮੇਨ ਰੋਡ ਆ ਗਿਆ ਫੇਰ। ਹਾਂ ਖਾਨਗਾ ਦਿਖਦੀ ਹੈ। ਹਾਂ ਪਿੱਪਲ ਵਾਲੇ ਸਿਰ ਦੇ ਉੱਤੇ ਇਹ ਖਾਨਗਾ ਦੇ ਨਾਲ ਹੀ ਸੜਕ ਨਿਕਲੀ ਹੈ ਨਾ ਸਿੱਧੀ। ਇਹ ਗੁਰਦੁਆਰਾ ਬਣਾ ਲਿਆ ਜਿਹੜੇ ਉੱਪਰ ਸੂਜੀ ਲੋਕ ਆਏ ਨੇ ਨਾ ਸਿੱਖ ਉਹਨਾਂ ਨੇ ਗੁਰਦੁਆਰਾ ਬਣਾਇਆ ਵਾ। ਇਹ ਪਹਿਲਾਂ ਅਸੀਂ ਉੱਧਰ ਦੀ ਗਏ ਸੀ, ਹੁਣ ਫੇਰ ਉਹੀ ਆ ਗਿਆ ਰੋਡ। ਉਹ ਸਾਹਮਣੇ ਜਿਹੜੀ ਰੋਡ ਆ ਤੁਹਾਡੇ ਪਿੰਡ ਦੇ ਕੋਲੋਂ ਜਿਹੜੀ ਰੋਡ ਲੰਘਦਾ ਇਹ ਪਿੰਡ ਤੋਂ ਦੂਜੇ ਪਾਸੇ ਦੀ ਫਿਰਨੀ ਹੈ। ਇੱਕ ਪਿੰਡ ਜਦੋਂ ਐਂਟਰ ਕਰਦਾ ਖੱਬੇ ਪਾਸੇ ਨੂੰ ਫਿਰਨੀ ਹੁੰਦੀ ਸੀ ਪੁਰਾਣੀ ਪਹਿਲਾਂ। ਇਹ ਪਿੰਡ ਇੱਧਰ ਆ ਗਿਆ ਪੂਰਾ, ਠੀਕ ਹੈ। ਇਹ ਸਕੂਲ ਹੈ ਦਾਮਾ ਮਾਜਰੇ ਦਾ। ਅਮਾਲੇ ਨੂੰ ਸੜਕ ਤੇ ਉਹ ਜਾਂਦੀ ਹੈ ਜਿਹੜੀ ਰਾਜਪੁਰੇ ਨੂੰ ਜਾਂਦੀ ਹੈ, ਉਹ ਅਮਾਲੇ ਨੂੰ ਸਿੱਧੀ ਜਾਂਦੀ ਆ। ਇੱਥੋਂ ਇਹ ਸਾਡੇ ਘਰ ਤੋਂ ਜਲਵੇੜੇ ਨੂੰ ਰਾਹ ਜਾਂਦਾ। ਇਹ ਜਿਹੜਾ ਸਿੱਧਾ ਰਸਤਾ ਇਹ ਉਹ ਲਾਸਟ ਘਰ ਤੋਂ ਰਾਈਟ ਸੱਜੇ ਪਾਸੇ ਨੂੰ ਪਿੰਡ ਤੋਂ ਬਾਹਰ ਨੂੰ ਚਲਾ ਜਾਂਦਾ। ਤੇ ਇਹ ਪਿੰਡ ਦੇ ਵਿੱਚੋਂ ਆਉਂਦਿਆਂ ਰਸਤਾ ਜਿਹੜਾ ਇਹ ਲੇਕਿਨ ਪੁਰਾਣਾ ਨਹੀਂ ਹੈਗਾ, ਇਹ ਪੈਲੀਆਂ 'ਚ। ਇਹ ਉਧਰੋਂ ਐਂਟਰੀ ਪਿੰਡ ਤੋਂ ਆਹ ਰਸਤਾ ਇੱਕ ਹੈ ਪਿੰਡ ਨੂੰ ਜਾਣ ਦਾ। ਹੂੰ। ਇਹ ਕੀ ਜਾਂਦਾ, ਠੀਕ ਹੈ। ਦੋ ਰਸਤੇ ਬਣ ਗਏ। ਉਸ ਤੋਂ ਬਾਅਦ ਇਹ ਰਸਤਾ ਜਿਹੜਾ ਸਿੱਧਾ ਜਾਂਦਾ ਹੈ ਜਲਵੇੜੇ ਨੂੰ ਜਾਂਦਾ। ਜਲਵੇੜੇ ਜਲਵੇੜਾ ਪਿੰਡ ਨਾਲ ਰਾਹ ਹੈ, ਠੀਕ ਹੈ। ਇਹ ਜਲਵੇੜੇ ਪਿੰਡ ਨੂੰ ਰਾਹ ਹੈ। ਤਾਂ ਇੱਕ ਉਹ ਖੂਹ ਹੁੰਦਾ ਹੈ ਪੁਰਾਣਾ ਜਿਹਨੂੰ ਦੱਸਦੇ ਨੇ ਖੂਹ ਹੁੰਦਾ ਸੀ ਇੱਥੇ ਸੱਜੇ ਪਾਸੇ ਨੂੰ ਬੜਾ ਮੁੜਿਆ। ਉਹ ਸਾਹਮਣੇ ਜਿੱਥੇ ਦਰਖਤ ਦਿਖਦੇ ਨੇ ਉਹ ਜਿਹੜੀ ਜਲਵੇੜੇ ਨੂੰ ਸੜਕ ਜਾਂਦੀ ਹੈ ਉਹ ਵਿਖਾ। ਹਾਂ ਜਿਹੜੀ ਜਲਵੇੜੇ ਨੂੰ ਜਾਂਦੀ ਹੈ ਇਹ ਉਹੀ ਸੜਕ ਦੇ ਉੱਤੇ ਹੈ ਨਾ, ਇਹ ਜਲਵੇੜੇ ਨੂੰ ਰਾਹ ਹੈ, ਜਲਵੇੜੇ ਵਾਲਾ ਰਾਹ ਹੈ। ਪਿੰਡ ਆਉਂਦੇ। ਹਾਂਜੀ ਬਜ਼ੁਰਗੋ, ਕਿੱਦਾਂ ਦਾ ਲੱਗਿਆ ਪਿੰਡ ਵੇਖ ਕੇ? ਆਪਣਾ ਕੁਝ ਪਛਾਣ ਆਈ ਕਿ ਕੋਈ ਨਹੀਂ? ਹਾਂ ਡਿਜ਼ਾਈਨ ਬਦਲ ਗਿਆ। ਡਿਜ਼ਾਈਨ ਤੇ ਬਦਲ ਜਾਂਦੇ ਨੇ, ਹਰ ਪਿੰਡ ਦੇ ਬਦਲ ਜਾਂਦੇ ਨੇ। ਤੁਹਾਡੇ ਇਸ ਪਿੰਡ ਦੇ ਬਦਲ ਗਏ ਨੇ। ਹਾਂ ਬਿਲਕੁਲ। ਕੀ ਵੇਖਿਆ ਉੱਥੇ ਤੁਸੀਂ? ਉੱਥੇ ਉਹ ਜਿਹੜੀਆਂ ਖਾਨਗਾਹਾਂ ਆ ਉਹ ਵੀ ਵੇਖੀਆਂ ਨੇ। ਜਿਹੜਾ ਰਾਹ ਜਲਵੇੜੇ ਨੂੰ ਜਾਂਦਾ ਉਹ ਵੀ ਵੇਖਿਆ ਹੈ। ਅੱਛਾ। ਜਿਹੜੀ ਅਮਾਲੇ ਨੂੰ ਸੜਕ ਜਾਂਦੀ ਏ ਉਹ ਵੀ ਵੇਖੀ। ਪੱਕੀਆਂ ਬਣ ਗਈਆਂ ਸੜਕਾਂ, ਪੱਕੀਆਂ ਬਣੀਆਂ ਹੋਈਆਂ ਤੇ ਘਰ ਵੀ ਪੱਕੇ ਬਣ ਗਏ। ਹਾਂ ਕੱਚੀ ਤੇ ਪੱਕੀ ਸਾਰੇ ਪਿੰਡ ਦੇ ਬੰਨੇ ਚੋਂ ਲੰਘਦੀਆਂ ਸੀ ਦੋਏ। ਹੂੰ। ਤੇ ਖਾਨਗਾਹ ਦੇਖੀ ਫਿਰ? ਹਾਂ ਖਾਨਗਾਹ ਬੜੀ ਸੋਹਣੀ ਵੇਖੀ ਏ। ਢਾਈ ਨਹੀਂ ਹੈ, ਵੇਖ ਲੋ, ਢਾਈ ਨਹੀਂ। ਇਹਨਾਂ ਲੋਕਾਂ ਨੇ ਹਿਫਾਜ਼ਤ ਕੀਤੀ ਹਾਂ, ਹੈ। ਸੜਕ ਬਣਾਤੀ ਕੋਲ। ਸਹੀ ਗੱਲ ਹੈ। ਅੱਗੇ ਤਾਂ ਬੜਾ ਬਲ ਕੇ ਆਉਂਦਾ ਹੁੰਦਾ ਸੀ ਨਾ ਸਾਡੇ ਪਿੰਡੋਂ ਜਲਵੇੜੇ ਨੂੰ ਰਾਹ। ਹੂੰ ਹੁਣ ਤਾਂ ਸਿੱਧਾ ਕੱਢਤਾ ਉਹਨਾਂ ਨੇ। ਹੂੰ, ਨਾਲ ਜਿਹੜੀ ਰੋਡ ਲੱਗ ਗਿਆ। ਹੁਣ ਸਾਡੀ ਡਿਊਟੀ ਰੋਡ ਸਿੱਧਾ ਕੱਢਤਾ। ਸਾਡੀਆਂ ਪੈਲੀਆਂ ਦੇ ਵਿੱਚੋਂ ਹੀ ਗਿਆ ਉਹ ਵਾਹ ਸਿੱਧਾ। ਜੀ ਵਾਹ। ਪਿੰਡ ਦੇ ਜਲਵੇੜੇ ਵਾਲੀ ਸਾਈਡ ਤੇ ਪੈਲੀਆਂ ਸੀ ਆਪਣੀਆਂ? ਹਾਂ ਜਲਵੇੜੀ ਵਾਲੀ ਸਾਈਡ ਤੇ ਨਾਲ ਹੀ ਸੀ ਬਿਲਕੁਲ? ਹਾਂ ਬੰਨੇ ਨਾਲ ਬੰਨਾ ਲੱਗਦਾ ਸੀ। ਅੱਛਾ। ਹਾਂ ਤੇ ਸਹੀ ਹੋ ਗਿਆ। ਜਲਵੇੜੇ ਦੇ ਵਿੱਚ ਕੋਈ ਜਾਣਨ ਵਾਲਾ ਹੈਗਾ ਸੀ ਤੁਹਾਡਾ ਬੇਲੀ? ਬਿਲਕੁਲ, ਮੈਨੂੰ ਕਈ ਜਾਣਦੇ ਸੀ ਸਾਰੇ ਬਜ਼ੁਰਗਾਂ ਨੂੰ। ਅੱਛਾ, ਤੁਹਾਡਾ ਕਿਹੜਾ ਵਾਕਫ ਸੀ ਉੱਥੇ? ਅਮਰ ਸਿੰਘ ਤੇ ਗੁਰਦੇਵ ਸਿੰਘ। ਅੱਛਾ, ਇਹ ਕਿਹਦੇ ਪੁੱਤਰ ਸਨ? ਇਹ ਪੁੱਤਰ ਸੀ ਜਿਹਦੇ ਦੇਖੋ ਮੇਰੇ ਨਾਂ ਨਹੀਂ ਆਉਂਦਾ, ਸੁੰਦਰ ਸਿੰਘ ਦੇ। ਅੱਛਾ, ਸੁੰਦਰ ਸਿੰਘ ਦੇ ਸੀ। ਹਾਂ ਸੁੰਦਰ ਸਿੰਘ ਦੇ ਪੁੱਤ ਸੀ ਦੋ ਬਈ। ਅੱਛਾ। ਗੁਰਦੇਵ ਵੱਡਾ ਸੀ, ਅਮਰ ਸਿੰਘ ਛੋਟਾ ਸੀ। ਅੱਛਾ, ਤੁਸੀਂ ਇਕੱਠੇ ਫਿਰਦੇ ਰਹੇ ਹੋ, ਇਕੱਠੇ ਖੇਲਦੇ ਰਹੇ ਹੋ? ਨਹੀਂ ਜੇ ਰਹੇ ਮੈਂ ਛੋਟਾ ਸੀ, ਉਹ ਤੇ ਜਵਾਨ ਸਨ ਅੱਛਾ, ਨਾ। ਜਵਾਨ ਸਨ। ਉਹ ਜਵਾਨ ਸੀ ਉਸ ਵੇਲੇ। ਅੱਛਾ 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 ਅੱਛਾ। ਚਲੋ ਜੀ, ਉਹ ਵੀ ਪਿੰਡ ਦੇ ਵੇਖਣਗੇ ਤੁਹਾਡੀ ਇਹ ਵੀਡੀਓ ਹਾਂ ਜਿਹੜੀ ਅਸੀਂ ਤੁਹਾਨੂੰ ਵਿਖਾਈ। ਉਹਨਾਂ ਨੇ ਪਿੰਡ ਵਿਖਾਇਆ। ਪਿੰਡ ਵੇਖ ਕੇ ਕਿਦਾਂ ਦਾ ਲੱਗਿਆ ਤੁਹਾਨੂੰ? ਪਿੰਡ ਬੜੀ ਸੁਥਰੀ ਜਗ੍ਹਾ ਬਣੀ ਹੈ, ਸਕੂਲ ਵੀ ਬਣ ਗਿਆ। ਖੁਸ਼ ਹੋ ਗਏ ਉਹਨਾਂ? ਤੁਹਾਡੀ ਖੁਆਇਸ਼ ਪੂਰੀ ਕਰ ਦਿੱਤੀ ਉਹਨਾਂ ਨੇ?
ਅੱਜ ਖੇਲ ਸਕੂਲ ਵੀ ਬਣ ਗਿਆ ਹੈ। ਵੇਖ ਲਓ ਸਕੂਲ ਕੋਈ ਨਹੀਂ ਸੀ ਉਦੋਂ। ਹੁਣ ਸਕੂਲ ਵੀ ਬਣ ਗਏ। ਜਿਹੜੀਆਂ ਖਾਨਗਾ ਦੋਵੇਂ ਖਾਨਗਾ ਬਣਾ ਕੇ ਸਿੱਧੀ ਸੜਕ ਕੱਢੀ ਏ। ਮੇਲਾ ਵੀ ਵੇਖਿਆ ਤੁਸੀਂ? ਹੈ ਮੇਲਾ ਵੀ ਲੱਗਦਾ ਹੈ? ਹਾਂ ਮੇਲਾ ਜਿਹੜੇ ਲਾਉਂਦੇ ਹੋਣਗੇ ਪਰ ਉਸ ਵੇਲੇ ਤਾਂ ਲੱਗਦਾ ਸੀ ਹਾਂ ਮੇਲਾ ਅੱਜ ਕੱਲ੍ਹ ਹੀ ਲੱਗਦਾ ਸੀ ਹਾਂ ਅੱਜ ਕੱਲ੍ਹ ਹੀ ਲੱਗਦਾ ਐਸੇ ਮਹੀਨੇ ਦੇ ਵਿੱਚ ਹੀ ਲੱਗਾ। ਹਾਂ ਇਸ ਮਹੀਨੇ ਦੇ ਵਿੱਚ ਹੀ ਲੱਗਦਾ। ਸਾਡੀਆਂ ਪੈਲੀਆਂ ਦੇ ਵਿੱਚ ਸੜਕ ਲਾ ਬਹੁਤ ਖਰਚ ਕਰਦੇ। ਆਪਣੀਆਂ ਪਛਾਣ ਲਈਆਂ ਜੇ ਵੇਖ ਲਈਆਂ ਜੇ ਹੈ ਪੈਲੀਆਂ ਆਪਣੀਆਂ ਵੇਖ ਲਈਆਂ ਜਿਹੜੀ ਪੈਲੀ ਵਿੱਚ ਆਂਦੇ ਉਹ ਬੇਰੀ ਸੀ ਹੋ ਜੇ ਤੇ ਪੈਲੀਆਂ ਜਿਹੜੀਆਂ ਨਾ ਉਹ ਸੜਕ ਸਾਡੀਆਂ ਪੈਲੀਆਂ ਦੇ ਸਾਡੇ ਖੂਹ ਦੇ ਵਿੱਚੋਂ ਸਿੱਧੀ ਲੰਘੀ ਜਲਬੇੜੇ ਨੂੰ। ਅੱਗੇ ਤੇ ਬਲਕੇ ਆਉਂਦੇ ਸੀ ਨਾ ਜਿਵੇਂ ਉਹ ਟੱਲੀ ਵਾਲੇ ਨੂੰ ਹੋ ਕੇ ਉੱਤੋਂ ਆਈਏ। ਹੁਣ ਉਹ ਸੜਕ ਸਿੱਧੀ ਇਹਨਾਂ ਨੇ ਕੱਢ ਲਈ ਏ। ਵਿੱਚ ਬੇਰੀ ਸੀ ਹੁਣ ਸਿੱਧੀ ਸੜਕ ਕੱਢ ਲਈ ਏ। ਅੱਛਾ ਆ ਵੇਖੋ ਪਛਾਣ ਤੇ ਲਿਆ ਨਾ ਆਪਣਾ ਪਿੰਡ। ਹਾਂ ਤੁਹਾਡੀ ਖੁਆਇਸ਼ ਤੇ ਪੂਰੀ ਕਰ ਦਿੱਤੀ ਨਾ। ਐਸਾ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬਜ਼ੁਰਗਾਂ ਦਾ ਅਸੀਂ ਇੰਟਰਵਿਊ ਕਰਦੇ ਹਾਂ ਉਸ ਪਿੰਡ ਵਾਲੇ ਅਗਰ ਉਹ ਵੀਡੀਓ ਨੂੰ ਵੇਖ ਲੈਂਦੇ ਨੇ ਤੇ ਕੋਸ਼ਿਸ਼ ਕਰੀਦੀ ਹੈ ਕਿ ਬਜ਼ੁਰਗਾਂ ਨੂੰ ਉਹਨਾਂ ਦਾ ਪਿੰਡ ਤੱਕ ਵਿਖਾ ਦਈਏ ਅਸੀਂ, ਕਿਉਂਕਿ ਇਹ ਬੜੀ ਵੱਡੀ ਖੁਆਇਸ਼ ਹੁੰਦੀ ਹੈ ਉਹਨਾਂ ਦੀ ਕਿ ਸਾਨੂੰ ਸਾਡਾ ਪਿੰਡ ਵਿਖਾਇਆ ਹਾਂ ਜਾਵੇ। ਬਿਲਕੁਲ। ਤੇ ਤੁਹਾਡੀ ਰੂਹ ਖੁਸ਼ ਹੋ ਗਈ ਅੱਜ? ਹਾਂ ਠੀਕ ਹੈ ਅੱਲਾ ਦਾ ਸ਼ੁਕਰ ਹੈ। ਕੋਈ ਸੁਨਾਹ ਦੇ ਦਿਓ ਆਪਣੇ ਪਿੰਡ ਵਾਲਿਆਂ ਨੂੰ, ਸੁਨੇਹਾ ਕੋਈ ਮਿਹਰਬਾਨੀ ਦਾ ਪੈਗਾਮ ਦੇ ਦਿਓ ਕਿ ਉਹਨਾਂ ਨੇ ਪਿੰਡ ਵਿਖਾਇਆ ਤੁਹਾਨੂੰ। ਹਾਂ ਹਾਂ ਮਿਹਰਬਾਨੀ ਜੀ ਪਿੰਡ ਵਾਲੇ ਬਾਬਾ ਜੀ ਖੁਸ਼ ਹੋ ਗਏ ਨੇ। ਬੜੇ ਸੁਥਰੇ ਸਕੂਲ ਵੀ ਬੜਾ ਸੁਥਰਾ ਬਣਾਇਆ ਹੈ ਅੱਖਾਂ 'ਚ ਹੰਝੂ ਤੇ ਮੂੰਹ 'ਚ ਮੁਸਕਰਾਹਟ, ਰੋਣਾ ਵੀ ਆ ਗਿਆ ਹੈ। ਹਾਂ ਬਹੁਤ ਸੁਥਰਾ ਸਕੂਲ ਬਣਾਇਆ ਹੈ। ਬਚਪਨ ਦੇ ਦਿਨ ਯਾਦ ਆ ਗਏ ਬਾਬੇ ਨੂੰ ਪਿੰਡ ਵੇਖ ਕੇ। ਚਲੋ ਜੀ ਹੁਣ ਅਸੀਂ ਤੁਹਾਡੀ ਗੱਲ ਕਰਾਵਾਂਗੇ ਤੇ ਫਿਰ ਤੁਸੀਂ ਆਪਣੇ ਪਿੰਡ ਵਾਲਿਆਂ ਨਾਲ ਗੱਲ ਵੀ ਕਰੋ। ਹੁਣ ਜੀ ਅਸੀਂ ਬਜ਼ੁਰਗਾਂ ਨੂੰ ਵੀਡੀਓ ਦੀ ਦਿਖਾਤੀ ਹੈ, ਹੁਣ ਅਸੀਂ ਇਹਨਾਂ ਦੇ ਪਿੰਡ ਦੇ ਬੰਦਿਆਂ ਨਾਲ, ਇੱਕ ਜਲਵੇੜੇ ਦੇ ਬੰਦਿਆਂ ਨਾਲ ਗੱਲ ਕਰਾਵਾਂਗੇ ਇਹਨਾਂ ਦੀ, ਤੇ ਜੋ ਕੁਝ ਉਹਨਾਂ ਕੋਲ ਮਾਲੂਮਾਤ ਹੋਈ ਜਾਂ ਬਜ਼ੁਰਗਾਂ ਨਾਲ ਉਹ ਕਹਿੰਦੇ ਸੀ ਸਾਡੀ ਗੱਲ ਲਾਜ਼ਮੀ ਕਰਵਾਇਓ, ਤੇ ਜਿਨ੍ਹਾਂ ਨੇ ਵੀਡੀਓ ਬਣਾ ਕੇ ਭੇਜੀ ਹੈ ਦੋਨਾਂ ਵੀਰਾਂ ਨੇ, ਤੇ ਅਸੀਂ ਇਨਸ਼ਾਅੱਲਾ ਜੀ ਉਹਨਾਂ ਨਾਲ ਗੱਲ ਕਰਾਉਣ ਲੱਗੇ ਹਾਂ। ਕਾਲ ਆ ਗਈ ਸਾਨੂੰ ਜਲਵੇੜੇ ਦੇ ਵਿੱਚੋਂ। ਹੈਲੋ ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ? ਹਾਂਜੀ ਭਾਈ ਸਾਹਿਬ ਕੀ ਹਾਲ ਹੈ ਜੀ? अस्सलाम वालेकुम। ਹਾਂਜੀ ਇਹ ਆਵਾਜ਼ ਤਾਂ ਥੋੜੀ ਨਾ ਹਾਂਜੀ ਵਾਲੇਕੁਮ ਸਲਾਮ ਭਾਈ ਸਾਹਿਬ ਭਾਈ ਵਾਲੇਕੁਮ ਸਲਾਮ ਜੀ ਹਾਂਜੀ ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਬਜ਼ੁਰਗ ਤੁਹਾਡੇ ਨਾਲ ਗੱਲ ਕਰਨਾ ਬਜ਼ੁਰਗ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ, ਪਿੰਡ ਦੇ ਬਾਰੇ ਬੰਦਿਆਂ ਨੂੰ ਪੁੱਛਣਾ ਚਾਹੁੰਦੇ ਨੇ ਪਿੰਡ ਦਾ। ਭਾਈ ਸਾਹਿਬ ਪੁੱਛੋ ਬਾਬਾ ਜੀ ਨੂੰ। ਹਾਂਜੀ ਬਾਬਾ ਜੀ ਪੁੱਛੋ ਜੀ ਇਹਨਾਂ ਨੂੰ ਕਿਹਦਾ ਪੁੱਛਣਾ ਚਾਹੁੰਦੇ ਹੋ? ਅੰਮ੍ਰਿਤਸਰ ਦਾ ਅਮਰ ਸਿੰਘ ਦਾ। ਹਾਂਜੀ ਹਾਂਜੀ ਉਹ ਤਾਂ ਮਰ ਗਿਆ ਜੀ, ਸੁੰਦਰ ਸਿੰਘ ਵੀ ਮਰ ਲਿਆ ਉਹਦਾ ਬਾਪ, ਤੇ ਉਹ ਵੀ ਅਮਰ ਸਿੰਘ ਵੀ ਮਰ ਲਿਆ। ਕੀ ਕਹਿੰਦਾ? ਅਮਰ ਸਿੰਘ ਵੀ ਮਰ ਗਿਆ, ਸੁੰਦਰ ਸਿੰਘ ਵੀ ਮਰ ਗਿਆ। ਵਾਹ ਜੀ ਵਾਹ। ਓਏ ਹੋਏ। ਬੇਟਾ ਅੱਗੇ ਪੋਤੇ ਉਹਦੇ ਗੁਰਦੇਵ ਸੋ ਗੁਰਦੇਵ ਸਿੰਘ ਵੀ ਬਹੁਤ ਹੋ ਗਿਆ। ਗੁਰਦੇਵ ਸਿੰਘ ਦੇ ਬਾਪ ਦਾ ਨਾਮ ਕੀ ਦਾ ਭਰਾ ਦਾ ਪਤਾ ਕੁਛ? ਉਹ ਇਹਦਾ ਹੀ ਭਰਾ ਸੀ, ਇਹਦਾ ਹੀ ਭਰਾ ਸੀ। ਸੁੰਦਰ ਸਿੰਘ ਦਾ ਮੁੰਡਾ ਸੀ। ਸੁੰਦਰ ਸਿੰਘ ਦਾ ਵੱਡਾ ਮੁੰਡਾ ਸੀ, ਹਾਂ ਅੰਮ੍ਰਿਤਸਰ ਤੇ ਵੱਡਾ ਸੀ। ਅਮਰ ਸਿੰਘ ਤੋਂ ਵੱਡਾ ਸੀ। ਉਹ ਵੀ ਮਰ ਲਿਆ ਜੀ, ਮਰ ਲਿਆ ਉਹ ਵੀ ਚੱਲ ਗਏ। ਅੱਛਾ ਉਹ ਵੀ ਮਰ ਗਏ ਨੇ। ਹਾਂ ਦੇ ਹੁਣ ਤੁਸੀਂ ਆਪਣੇ ਬਜ਼ੁਰਗਾਂ ਦੀ ਗੱਲਬਾਤ ਦੱਸੋ ਬਜ਼ੁਰਗਾਂ ਨੂੰ ਕਿ ਤੁਹਾਡਾ ਖਾਨਦਾਨ ਕਿੰਨਾ ਵਿੱਚੋਂ ਸੀ? ਤੁਸੀਂ ਕਦੋਂ 47 ਵੇਲੇ ਉਧਰ ਗਏ ਸੀ ਉਸ ਪਿੰਡ ਦੇ ਵਿੱਚ ਦਾਲੂ ਮਾਜਾ ਛੱਡ ਕੇ? ਇਹਨੂੰ ਦੱਸੋ। ਨਾਲੋ ਮਾਜੇ ਆ ਦੱਸੋ ਜੀ। 47 ਦੇ ਵਿੱਚ ਆਏ ਸੀਗੇ ਜੀ। ਮੇਰਾ ਜਿਹੜਾ ਬਾਪ ਦਾ ਜੀ, ਮੇਰੇ ਦਾਦੇ ਦਾ ਨਾਮ ਦਾ ਜੀ ਰਲੇ ਸ਼ਾਹ। ਰਲੇ ਸ਼ਾਹ ਹਵਾਲੇ ਗਏ ਆ, ਅਸੀਂ ਤੇ ਰਹੇ ਆ 1 ਮਹੀਨਾ। ਨਹੀਂ ਇਹ ਰਲੇ ਸ਼ਾਹ ਦਾ ਮੁੰਡਾ ਹੈ। ਰਲੇ ਸ਼ਾਹ ਦਾ ਦਾਦਾ ਪਿਆ। ਰਲੇ ਸ਼ਾਹ ਦਾ ਹਾਂਜੀ ਦਾਲੂ ਮਾਜਰੇ ਦੇ ਬੰਦਾ ਸੀ ਤੁਹਾਡਾ। ਹਾਂ ਠੀਕ ਹੈ। ਉਹ ਸਾਰੀ ਰਲੇ ਸ਼ਾਹ ਦਾ ਬੰਦਾ ਹੈ। ਇਹ ਜਲਵੇੜੇ ਰਹਿੰਦਾ ਇਹ। ਹਾਂਜੀ 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 ਹਲਾ ਹਾਂਜੀ ਹਾਂਜੀ ਜਲਵੇੜੇ ਚ ਰਹਿੰਦੇ। ਮੈਂ ਅੱਗੇ ਉਹਦਾ ਬੇਟਾ ਤਾਂ ਜੀ ਜਾਨੀ ਸ਼ਾਹ। ਤੁਸੀਂ ਆਏ ਨਹੀਂ, ਫਿਰ ਇੱਧਰ ਨਹੀਂ ਆਏ? ਨਹੀਂ ਇੱਧਰ ਮੈਂ ਤਾਂ ਆਇਆ ਨਹੀਂ ਜੀ, ਮੈਂ ਤਾਂ ਮੇਰਾ ਵੱਡਾ ਭਰਾ ਆਇਆ ਸੀਗਾ, ਮੇਰੀ ਮਾਤਾ ਜੀ ਦੀ ਇੱਕ ਮੇਰੀ ਭੈਣ ਸੀ 1988 ਵਿੱਚ। ਨਹੀਂ ਤੇ ਇਹਨਾਂ ਨੂੰ ਪੁੱਛੋ ਨਾ ਤੁਸੀਂ ਮੈਂ 47 ਵੇਲੇ ਜਾਣ ਕੇ ਆਏ। ਫਿਰ ਨੌਕਰੀ ਮਿਲ ਗਈ ਸਰਕਾਰੀ ਮੈਨੂੰ, ਮੈਂ ਫਿਰ ਇੱਧਰ ਗਵਰਨਮੈਂਟ ਮੁਲਾਜ਼ਮ ਆ ਜੀ ਹੁਣ। ਅੱਛਾ ਗਵਰਨਮੈਂਟ ਮੁਲਾਜ਼ਮ ਆ। ਫਿਰ ਆ ਮੈਨੂੰ ਸਮਝਾਈ ਜਾ ਨਾ ਕਿਹੜੀ ਗੱਲ ਕਰਦਾ। ਅੱਛਾ ਅੱਛਾ। ਮੈਂ ਬਾਬਾ ਜੀ ਉਹ ਪੁੱਛਦੇ ਪਏ ਨੇ ਕਿ ਤੁਸੀਂ ਰਲੇ ਸ਼ਾਹ ਦਾ ਪਛਾਣ ਗਏ ਨੇ ਤੁਹਾਨੂੰ। ਉਹ ਪੁੱਛਦੇ ਪਏ ਨੇ ਕਿ 47 ਵੇਲੇ ਤੁਸੀਂ ਲੋਕ ਕਿਉਂ ਨਹੀਂ ਸੀ ਆਏ ਇੱਧਰ? ਇੱਧਰ ਉਹ ਤਾਂ ਜਦੋਂ ਅਦਲ ਬਦਲ ਹੋਈ ਹੈ ਫਿਰ ਸੁਣਾ ਪਿਆ ਨਾ। ਜਾਨੀ ਸ਼ਾਹ ਨੂੰ ਮੇਰੀ ਮਾਂ ਸੀ ਸੀਬੋ। ਸੀਬੋ ਮਾਂ ਸੀ ਇਹਨਾਂ ਦੀ। ਸੀਬੋ ਹਾਂ ਹਾਂ ਇਹ ਦੋ ਮਾਸ ਜਾਣਦੇ ਹੋ? ਹਾਂ ਜਾਣਦੇ। ਆਪਣੇ ਵੱਡਿਆਂ ਦੇ ਨਾਂ ਲਵੋ ਬਜ਼ੁਰਗਾਂ ਨੂੰ ਪਤਾ ਲੱਗੇ।
ਦਲਾਰੂ ਨਾਨਾ ਸੀ ਇਹਨਾਂ ਦਾ। ਉਹਨਾਂ ਨੂੰ ਜਾਣਦੇ ਹੋ? ਰਾਲੇ ਸਿੰਘ ਨੂੰ ਜਾਣਦੇ ਆ। ਰਾਲਾ ਸਿੰਘ ਤਾਂ ਸਾਨੂੰ ਇੱਥੇ ਹੀ ਮਿਲ ਕੇ ਗਏ ਆ। ਇਹ ਫਕੀਰਾਂ ਦਾ ਮੁੰਡਾ ਹਾਂ ਸੀ। ਫਕੀਰਾਂ ਦਾ ਮੁੰਡਾ। ਹੂੰ। ਉਹ ਕਹਿੰਦੇ ਨੇ ਸਾਨੂੰ ਮਿਲ ਕੇ, ਉਹ ਕਹਿੰਦੇ ਸਾਨੂੰ ਮਿਲ ਕੇ ਗਿਆ ਇੱਥੇ ਤੁਹਾਡਾ ਫਾਦਰ ਜਿਹੜਾ ਤੁਹਾਡਾ ਬਾਪੂ ਤੁਹਾਡਾ 1988 ਦੀ ਗੱਲ ਹੈ ਕਹਿੰਦੇ। ਹੂੰ। 1988 ਚ ਕਹਿੰਦੇ ਆਇਆ ਸੀ। ਹਾਂ ਹਾਂ ਦੇਰ ਹੋ ਗਈ ਆ। ਮੇਰੀ ਮਾਤਾ ਵੀ ਆਈ ਸੀ, ਮੇਰਾ ਭਰਾ ਵੀ ਆਇਆ। ਮਾਤਾ ਵੀ ਆਈ ਸੀ, ਭਰਾ ਵੀ ਕਹਿੰਦਾ ਆਇਆ ਸੀ। ਹਾਂ। ਤੇ ਤੁਹਾਡੇ ਜਿਹੜੇ ਰਿਸ਼ਤੇਦਾਰ ਨੇ ਉਹ ਪਾਕਿਸਤਾਨ ਚ ਕਿਹੜੇ ਜ਼ਿਲ੍ਹੇ 'ਚ ਬੈਠੇ ਨੇ? ਉਹ ਮੇਰੀ ਭੂਆ ਨੂੰ ਮਿਲਣ ਵਾਸਤੇ ਆਇਆ ਉੱਥੇ ਪਾਕਿਸਤਾਨ ਚ। ਨਹੀਂ ਨਹੀਂ ਉਹ ਦੱਸਣ ਲੱਗਿਆ ਮੈਂ ਜੀ ਪਾਕਿਸਤਾਨ ਚੈਂਟਰ ਕੋਲ ਸਵਾਣੇ ਚ ਬੈਠੇ ਹਾਂ। ਹਾਂਜੀ ਭੂਆ ਮੇਰੀ ਚੱਲ ਗਈ ਤੇ ਮੇਰੀ ਭੂਆ ਦੇ ਮੁੰਡੇ ਨੇ ਜੀ ਹੁਣ ਨਹੀਂ ਕਿੱਥੇ ਬੈਠੇ ਜੀ? ਪੂਰੀ ਹੋ ਗਈ, ਚੱਲ ਗਈ ਉਹਦਾ ਨਹੀਂ ਕਿੱਥੇ ਬੈਠੇ ਨੇ? ਚੱਕ ਨੰਬਰ 119 ਸਮਾਣਾ। ਸਮਾਣਾ। 119 ਸਮਾਣਾ ਜੀ। ਸ਼ੱਕ ਨੰਬਰ 119 ਸਮਾਣੇ ਬੈਠੇ ਨੇ ਇਹਨਾਂ ਦੇ ਰਿਸ਼ਤੇਦਾਰ, ਭੂਆ ਇਹਨਾਂ ਦੀ। ਹੂੰ। ਤੇ ਤੁਹਾਡੇ ਫਾਦਰ ਸਾਹਿਬ ਕਿਉਂ ਨਹੀਂ, ਤੁਹਾਡੇ ਫਾਦਰ ਸਾਹਿਬ 47 ਵੇਲੇ ਕਿਉਂ ਨਹੀਂ ਸੀ ਆਏ? ਉਹ ਨਹੀਂ ਜੀ, ਉਹ ਇੱਥੇ ਹੀ ਰਹਿ ਗਏ ਸੀਗੇ, ਬਾਕੀ ਉਹਦੇ ਭਰਾ ਚਲੇ ਗਏ ਸੀਗੇ ਜੀ। ਦੋ ਤਿੰਨ ਭਰਾ ਸੀਗੇ ਹੋਰ। ਅੱਛਾ ਇੱਕ ਹੁੰਦਾ ਸੀਗਾ ਮੰਦ ਹੁੰਦਾ, ਇੱਕ ਮੰਦ ਹੁੰਦਾ ਦਾ ਪਤਾ ਨਹੀਂ, ਮੰਦ ਮਾਮਾ ਦਾ ਮੇਰਾ, ਉਹ ਖੜੀ ਗੁਜਰਾਂ ਵਾਲੇ ਜਿਹੜੇ ਚਲੇ ਗਏ ਸੀ। ਅੱਛਾ ਗੁਜਰਾਂ ਵਾਲੇ ਜ਼ਿਲ੍ਹੇ। ਗੁਜਰਾਂ ਜੀ ਹਾਂ, ਮਾਮੇ ਦਾ ਮੁੰਡਾ ਉੱਥੇ ਰਹਿੰਦਾ ਜੀ। ਹਾਂ ਅੱਛਾ ਗੱਲਬਾਤ ਹੁੰਦੀ ਤੁਹਾਡੀ? ਉਹਨਾਂ ਨਾਲ ਸਾਡੀ ਗੱਲਬਾਤ ਨਹੀਂ ਜੀ ਹੁਣ ਹੋਈ ਹੈਗੀ। ਕਿਉਂ ਰਾਬਤਾ ਨਹੀਂ ਹੁੰਦਾ ਉਹਨਾਂ ਨਾਲ? ਉਹ ਸਾਨੂੰ ਭੂਆ ਦਾ ਮੁੰਡਾ ਮੇਰੇ ਦਾ ਆ ਕੇ ਗਿਆ ਜੀ ਉਰੇ 1982 ਦੀ ਗੱਲ ਹੈ ਨਾ, ਮੈਨੂੰ ਨਹੀਂ ਪਤਾ। 82-83 ਦੀ ਗੱਲ ਹੈ ਜੀ। ਅੱਛਾ 82-83 ਚ ਆਏ ਸਨ। ਹੂੰ। ਮੇਰੇ ਭੂਆ ਦਾ ਵੱਡਾ ਬੇਟਾ ਸਾਡੇ ਕੋਲ ਆ ਕੇ ਗਿਆ, ਸ਼ਫੀ ਮੁਹੰਮਦ ਇੱਥੇ। ਸ਼ਫੀ ਮੁਹੰਮਦ। ਸ਼ਫੀ ਤੇ ਰਬੀ ਤਿੰਨ ਭਾਈ ਸੀਗੇ ਉਹ। ਸਹੀ ਹੋ ਗਿਆ। ਤੇ ਇਹ ਜਿਹੜੇ ਬਾਬਾ ਜੀ ਬਜ਼ੁਰਗਾਂ ਦਾ ਨਾਂ ਲੈਂਦੇ ਨੇ ਸਿੰਘਾਂ ਦਾ, ਇਹਨਾਂ ਦੇ ਪੋਤੇ ਤੇ ਉਹਨਾਂ ਦਾ ਪੁੱਤਰ ਹੈਗੇ ਨੇ, ਪਿੰਡ 'ਚ ਹੀ ਰਹਿੰਦੇ ਨੇ? ਦੱਸੋ ਜੀ, ਦੱਸੋ ਨਾਂ ਦੱਸੋ ਜੀ ਕਿਹੜੇ। ਉਹੀ ਨਾਂ ਦੱਸੋ ਜੀ ਉਹਨਾਂ ਬਜ਼ੁਰਗਾਂ ਦੇ। ਸੁੰਦਰ ਸਿੰਘ ਦੇ ਪੁੱਤ ਸੁੰਦਰ ਸੀ। ਸਿੰਘ ਦੇ ਪੁੱਤ ਖਾਨਦਾਨ ਜਿਹੜਾ। ਹਾਂ ਅੰਮ੍ਰਿਤ ਸੋ ਤੇ ਗੁਰਦੇਵ ਸੋ। ਹਾਂ ਸੁੰਦਰ ਸਿੰਘ ਦਾ ਪੁੱਤੇ ਹੈਗੇ ਆ ਜੀ, ਉਹਦਾ ਮੁੰਡਾ ਸ਼ੇਰ ਸਿੰਘ ਦਾ ਮੇਰੇ ਕੋਲ, ਸੁੰਦਰ ਦਾ। ਅੱਛਾ ਸੁੰਦਰ ਸਿੰਘ ਦਾ ਪੁੱਤ ਸ਼ੇਰ ਸਿੰਘ। ਇਹ ਬਜ਼ੁਰਗ ਜਾਣਦੇ ਹੁੰਦੇ ਸੀ ਨਾ ਉਹਨਾਂ ਨੂੰ ਹਾਂ। ਬੜੇ ਅੱਛੀ ਤਰ੍ਹਾਂ। ਇੱਕ ਸਾਡੇ ਪਿੰਡ ਵਿੱਚ ਹੁੰਦੇ ਸੀਗੇ ਜੀ, ਸਰਪੰਚ ਹੁੰਦੇ ਸੀ ਉਹ ਅਮਰ ਸਿੰਘ, ਉਹ ਆਪਣੇ ਸ਼ੇਰ ਦਾ ਉਹ ਕਹਿੰਦਾ ਕੋਲੀ ਬਾਗ ਵਾਲੇ ਬੜਾ ਕਹਿੰਦੇ ਚੰਨਣ ਸਿੰਘ। ਚੰਨਣ ਸਿੰਘ। ਸਾਡੇ ਚਲਵੇੜੇ ਸੀ ਜੀ, ਬਹੁਤ ਬਜ਼ੁਰਗ ਪੁਰਾਣਾ ਜੀ। ਹੁਣ ਹੈਗਾ? ਉਹਦਾ ਚੱਲ ਗਏ ਜੀ, ਉਹਦਾ ਚੰਨਣ ਸਿੰਘ ਤੋਂ ਚੱਲ ਗਏ ਆ। ਅੱਛਾ ਉਹਦਾ ਬੇਟਾ ਹੈ ਜੀ, ਉਹਦੇ ਅੱਗੇ ਤਿੰਨੇ ਬੇਟੇ ਅਮਰੀਕਾ ਚਲੇ ਗਏ ਜੀ। ਉਹਦਾ ਇੱਥੋਂ ਉਹਦੀ ਪ੍ਰਾਪਰਟੀ ਬਹੁਤ ਵਧੀਆ, 70-80 ਕਿੱਲੇ ਪ੍ਰਾਪਰਟੀ ਹੈ, ਜ਼ਮੀਨ ਉਹਦੀ ਇੱਥੇ ਜੀ। ਅੱਛਾ ਇਹ ਜਰਬੇੜੇ 'ਚ ਹੀ ਰਹਿੰਦਾ ਇਹ। ਹਾਂਜੀ ਜਲਵੇੜੇ ਚ। ਅੱਜ ਕੱਲ ਸਹੀ ਹੋ ਗਿਆ। ਤੇ ਹੋਰ ਸੁਣਾਓ? ਠੀਕ ਹੈ ਜੀ, ਬਹੁਤ ਵਧੀਆ ਹੋ ਰਿਹਾ ਮਾਹੌਲ, ਬਹੁਤ ਵਧੀਆ ਚੱਲ ਰਿਹਾ, ਬਸ ਟਾਈਮ ਪਾਸ ਹੋ ਰਿਹਾ ਬਹੁਤ ਵਧੀਆ ਜੀ। ਅੱਲਾ ਰੋਟੀ ਦੇਈ ਜਾਂਦਾ ਹੈ, ਬਸ ਸੇਵਾ ਚੱਲਦੀ ਹੈ। ਚਲੋ ਜੀ, ਜਿੱਥੇ ਵੀ ਕੋਈ ਰਵੇ ਆਪਣਾ ਖੁਸ਼ਹਾਲ ਰਵੇ। ਹਾਂ ਬਿਲਕੁਲ। ਬਾਬਾ ਜੀ ਨੇ ਅੱਜ ਪਿੰਡ ਵੇਖਿਆ ਆਪਣਾ, ਕਹਿੰਦੇ ਬੜਾ ਅੱਛਾ ਲੱਗਿਆ। ਹਾਂ ਜੀ ਹਾਂ ਬੇਟਾ, ਪੁੱਤ ਬਣਾ ਕੇ ਲਿਆ ਤਾਂ ਵੀਡੀਓ, ਤੋਂ ਤੁਹਾਡੇ ਨਾਲ ਗੱਲ ਹੋਈ ਸੀ ਭਾਈ ਸਾਹਿਬ। ਹਾਂਜੀ ਬੜਾ ਵਧੀਆ ਲੱਗਿਆ ਜੀ, ਤੁਸੀਂ ਬਾਬਾ ਜੀ ਦੀ ਖੁਆਇਸ਼ ਪੂਰੀ ਕੀਤੀ। ਹਾਂਜੀ ਹਾਂਜੀ ਹਾਂਜੀ। ਬਾਬਾ ਜੀ ਕਰੋ ਗੱਲ। ਉਹਦਾ ਕੋਈ ਹੂੰ। ਇੱਕ ਦੋ ਰਹਿ ਗਏ ਜੀ, ਬਾਕੀ ਤਾਂ ਹੁਣ ਸਾਰੀ ਨਵੀਂ ਹੋ ਗਈ ਜੀ ਹੁਣ। ਹਾਂ ਸਾਰਾ ਨਵਾਂ ਹੋ ਗਿਆ ਹੁਣ। ਕਿਉਂਕਿ 70-75 ਸਾਲ ਦੀਆਂ ਗੱਲਾਂ ਨੇ ਜੀ। ਚਲੋ ਮੈਂ ਨਾ ਤੁਹਾਡਾ ਨੰਬਰ ਇਹਨਾਂ ਦੇ ਪੋਤੇ ਨੂੰ ਦੇ ਦਾਂਗਾ, ਫਿਰ ਤੁਹਾਡੀ ਆਪਸ 'ਚ ਗੱਲ ਹੁੰਦੀ ਰਹੇਗੀ, ਠੀਕ ਹੈ? ਹੂੰ। ਹਾਂ ਜੀ ਹਾਂ, ਸਾਡੇ ਨਾਲ ਕੋਈ ਗੱਲ ਹੋ ਜੂਗਾ। ਅਸੀਂ ਉਹਨਾਂ ਨੂੰ ਕੰਟੈਕਟ ਨੰਬਰ ਆ ਸਾਡੇ। ਇਹਨਾਂ ਦਾ ਨਾਂ ਕੀ ਹੈ? ਤੁਹਾਡਾ ਪੂਰਾ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਹੈ ਜੀ ਜੰਗ ਕਿਹੜਾ? ਹਾਂਜੀ। ਜੰਗ ਮੁਹੰਮਦ। ਹੂੰ। ਜੰਗ ਮੁਹੰਮਦ। ਇਹ ਜਲਬੇੜੇ 'ਚ ਹੀ ਰਹਿੰਦਾ ਹੈ। ਹਾਂਜੀ ਠੀਕ। ਜਲਵੇੜੇ 'ਚ ਹੀ ਰਹਿੰਦੇ ਨੇ। ਹੂੰ। ਤੇ ਚਲੋ ਠੀਕ ਹੈ, ਮੈਂ ਇਨਸ਼ਾਅੱਲਾ ਨੰਬਰ ਦੇ ਦਿੰਦਾ ਇਹਨਾਂ ਨੂੰ। ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਜ਼ੁਰਗ ਬੜੇ ਖੁਸ਼ ਨੇ, ਉਹਨਾਂ ਨੇ ਪਿੰਡ ਦੀ ਵੀਡੀਓ ਵੀ ਵੇਖ ਲਈ, ਤੁਹਾਡੇ ਨਾਲ ਗੱਲ ਵੀ ਕਰ ਲਈ। ਬਹੁਤ ਵਧੀਆ ਭਰਾ ਜੀ, ਤੁਹਾਡਾ ਬਹੁਤ ਧੰਨਵਾਦ ਜੀ। ਤੇ ਕੋਸ਼ਿਸ਼ ਕਰਨਾ ਜਿਹੜੇ ਬਜ਼ੁਰਗ ਨਾਲ ਲੈਂਦੇ
ਹਾਂਜੀ ਮੈਂ ਕਹਿ ਰਿਹਾ ਜਿਹੜੇ ਬਜ਼ੁਰਗਾਂ ਦਾ ਨਾਂ ਲੈਂਦੇ ਨੇ ਨਾ, ਉਹਨਾਂ ਦੇ ਕਿਸੇ ਪੋਤੇ ਨੂੰ ਜਾਂ ਬੇਟੇ ਨੂੰ ਦੂਸਰਾ ਕਹਿਣਾ ਕਿ ਸਾਡੇ ਨਾਲ ਰਾਬਤਾ ਕਰੇ, ਅਸੀਂ ਉਹਨਾਂ ਦੀ ਵੀ ਗੱਲ ਕਰਾਈਏ। ਬਜ਼ੁਰਗਾਂ ਨਾਲ ਵਾਹਵਾ ਪਿਆਰ ਸੀ ਉਹਨਾਂ ਦਾ। ਅੱਛਾ ਜੀ, ਅੱਛਾ, ਕੋਈ ਨਾ, ਪੋਤਾ ਹੈ ਜੀ ਸੁੰਦਰ ਸੋਹਣਾ। ਚਲੋ ਜੀ, ਜੋ ਜਾਣਾ ਹੋ ਗਿਆ। ਚਲੋ ਜੀ, ਖਾਨਦਾਨ 65 70 ਸਾਲ ਦੇ ਨੇੜੇ ਲੱਗੀ ਪਈ ਜੀ ਪੋਤੇ ਦੀ। ਅੱਛਾ ਅੱਛਾ, ਹਾਂ 65 ਸਾਲ ਦੇ ਨੇੜੇ ਲੱਗੀ। ਚਲੋ ਜੀ, ਖਾਨਦਾਨ ਤੇ ਇੱਕੋ ਹੀ ਹੈ ਨਾ, ਖੂਨ ਤੇ ਉਹਨਾਂ ਦਾ ਹੀ ਹੈ ਨਾ। ਚਲੋ ਗੱਲ ਕਰਕੇ ਖੁਸ਼ ਹੋ ਜਾਣਗੇ ਬਜ਼ੁਰਗ। ਬਿਲਕੁਲ ਜੀ, ਬਿਲਕੁਲ, ਹਾਂਜੀ ਹਾਂਜੀ। ਚਲੋ ਜੀ, ਬੜਾ ਵਧੀਆ ਲੱਗਿਆ। ਇਨਸ਼ਾਅੱਲਾ ਫੇਰ ਹੋਏਗੀ ਗੱਲ। ਹਾਂਜੀ ਹਾਂਜੀ ਹਾਂਜੀ। ਬਹੁਤ ਸ਼ੁਕਰੀਆ ਜੀ। ਤੇ ਬਣਾਉਂਗਾ ਜੀ ਪ੍ਰੋਗਰਾਮ, ਮੇਰੇ ਮਨ ਦੀ ਇੱਛਾ ਹੈਗੀ ਆ ਜਿਹੜਾ ਮਾਰਨ ਦੀ। ਥੋੜਾ ਗਵਰਨਮੈਂਟ ਮੁਲਾਜ਼ਮ ਹੋਣ ਕਰਕੇ ਛੁੱਟੀ ਥੋੜੀ ਪ੍ਰੋਬਲਮ, ਬਸ ਥੋੜੀ ਕਾਲ ਕਰ ਜਾਂਦੇ ਆਉਣ ਤੋਂ ਜੀ। ਆਹ ਗੱਲ ਤਾਂ ਕੁਝ ਵੀ ਨਹੀਂ ਆ ਜੀ। ਮੈਂ ਬਾਰਡਰ ਤੱਕ ਤਾਂ ਮੈਂ ਘੁੰਮ ਕੇ ਗਿਆ, ਮੈਂ ਟੂਰ ਤੇ ਆ ਕੇ ਮੈਂ ਘੱਟੋ 3-4 ਵਾਰ ਆ ਗਿਆ ਜੀ। ਮੈਂ ਆਪਣੇ ਇੱਥੇ ਸਾਥ ਬਾਗਾ ਬਾਰਡਰ ਤੇ ਜੀ। ਅੱਛਾ 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 ਅੱਛਾ, ਚਲੋ ਜੀ, ਕੋਈ ਨਹੀਂ, ਆਓ ਜ਼ਰੂਰ ਆਓ। ਤੁਹਾਨੂੰ ਟੂਰ ਤੇ ਘੁੰਮ ਕੇ ਗਿਆ, 2-3 ਵਾਰ ਆ ਗਿਆ ਜੀ। ਮੈਂ ਅੰਮ੍ਰਿਤਸਰ ਤੋਂ ਥੋੜਾ ਹੀ ਪੈਂਦਾ ਜੀ। ਚਲੋ ਜੀ, ਜਦੋਂ ਆਏ ਤਾਂ ਫਿਰ ਜ਼ਰੂਰ ਤੁਹਾਡੀ ਬਜ਼ੁਰਗਾਂ ਨਾਲ ਮੁਲਾਕਾਤ ਕਰਾਵਾਂਗੇ। ਖਾਜ ਪੂਰੀ ਕਰਾਂਗੇ। ਆਓ ਸਹੀ ਤੁਸੀਂ ਕੋਈ ਨਾ, ਹੁਣ ਕੱਢਾਂਗੇ ਟਾਈਮ ਬਾਬਾ ਜੀ, ਕੋਈ ਨਾ ਆਵਾਂਗੇ ਜੀ। ਕਿੰਨੀ ਉਮਰ ਹੋ ਗਈ ਬੱਚਾ? ਬਾਬਾ ਜੀ ਕਿੰਨੀ ਉਮਰ ਹੋ ਗਈ ਤੁਹਾਡੀ? ਕਿੰਨੀ ਉਮਰ ਹੋ ਗਈ ਕਹਿੰਦੇ? ਉਮਰ ਸਾਡੀ ਹੋ ਗਈ ਹੁਣੇ ਤਾਂ 80 ਕੁ ਸਾਲ ਦੀ, 80-90 ਸਾਲ ਦੀ। 80-90 ਸਾਲ ਹੋ ਗਈ ਹੈ। ਤੁਹਾਡੀ 80 ਤੋਂ ਬਾਬਾ ਜੀ 80 ਤੋਂ ਉੱਪਰ ਆ ਤੁਹਾਡੀ ਜੀ। 90 ਸਾਲ ਹੋਣੀ ਹੈ, 90 ਸਾਲ। ਹਾਂ ਇੰਨੀ ਘੋੜੀ ਨਹੀਂ। ਹਾਂਜੀ ਹਾਂ। ਹਾਂਜੀ ਠੀਕ ਜੀ, ਬਾਬਾ ਜੀ ਦਾ ਬਹੁਤ ਵਧੀਆ, ਬਹੁਤ ਠੀਕ ਨੇ ਜੀ ਬਾਬਾ। ਆਪਣੇ ਉਹਨੂੰ ਜਾਣਦੇ ਤੇ ਬਾਬੇ ਨੂੰ? ਹਾਂ। ਹੈਲੋ, ਰਲੇ ਸ਼ਾਹ ਨੂੰ ਜਾਣਦੇ ਸੀ? ਰਲੇ ਸ਼ਾਹ ਨੂੰ ਜਾਣਦੇ ਸੀ ਕਹਿੰਦੇ? ਹਾਂ ਰਲੇ ਸ਼ਾਹ ਨੂੰ ਜਾਣਦੇ ਸੀ। ਜਾਣਦੇ ਸੀ ਜੀ, ਜਾਣਦੇ ਸੀ। ਉਹਦਾ ਬੇਟਾ ਸੀਗਾ ਜਾਨੀ ਸ਼ਾਹ, ਉਹਦੇ ਬੇਟੇ ਅਸੀਂ ਅੱਗੇ। ਜਾਨੀ ਸ਼ਾਹ ਉਹਦਾ ਪੁੱਤਰ ਸੀ ਤੇ ਉਹਦੇ ਪੁੱਤਰ ਨੇ। ਵੱਡਾ ਜਾਨੀ ਸ਼ਾਹ ਸੀ। ਵੱਡਾ ਜਾਨੀ ਸ਼ਾਹ ਸੀ ਬਾਬਾ ਜੀ ਕਹਿੰਦੇ ਨੇ। ਹਾਂ ਛੋਟਾ ਤਵੱਕਲ ਸ਼ਾਹ, ਉਹਦਾ ਛੋਟਾ ਮਹਿਮੂਦ ਖਾਂ। ਮਹਿਮੂਦ ਖਾਂ, ਤਵੱਕਲ ਖਾਂ। ਹਾਂ ਬਾਬਾ ਜੀ ਕਿਆ ਕਰਨਾ ਉਹਦੇ? ਸਾਨੂੰ ਨਹੀਂ ਪਤਾ। ਹਾਂਜੀ, ਬਾਬਾ ਜੀ ਕਿਆ ਕਰਨਾ ਉਹਦੇ? ਹੋਰ ਤੇ ਕੀ ਨਾਂ ਸੀ ਉਹਨਾਂ ਦੇ? ਤਵੱਕਲ ਸੀ, ਹੋਰ ਕਿਹੜਾ ਨਾਂ ਸੀ? ਮਹਿਮੂਦ ਖਾਂ। ਮਹਿਮੂਦ ਖਾਂ। ਤਵੱਕਲ ਖਾਂ ਤੇ ਛੋਟਾ ਸੀ ਉਹ। ਤਵੱਕਲ ਖਾਂ ਤੋਂ ਛੋਟਾ ਸੀ ਕਹਿੰਦੇ ਨੇ। ਉਹ ਤਿੰਨੇ ਪਾਕਿਸਤਾਨ ਚਲੇ ਗਏ ਤੇ ਚਲੋ ਮੇਰੇ ਫਾਦਰ ਸਾਹਿਬ ਤੋਂ ਇੱਥੇ ਰਹਿ ਗਏ ਤੇ ਜੀ। ਚਲੋ ਜੀ, ਤੁਹਾਡਾ ਹੁਣ ਰਾਬਤਾ ਕੋਈ ਨਹੀਂ ਹੈ ਆਪਣੇ ਰਿਸ਼ਤੇਦਾਰਾਂ ਨਾਲ। ਜਦੋਂ ਸਾਡੀ ਅਗਰ ਕੋਈ ਵੀਡੀਓ ਵੇਖੇਗਾ ਅਸੀਂ ਨੰਬਰ ਦੇ ਦਾਂਗੇ, ਸਾਡਾ ਰਾਬਤਾ ਕਰਨ, ਅਸੀਂ ਤੁਹਾਡਾ ਨੰਬਰ ਦੇ ਦਾਂਗੇ, ਆਪਸ ਵਿੱਚ ਤੁਹਾਡਾ ਇਨਸ਼ਾਅੱਲਾ ਮੁਲਾਕਾਤ ਹੋ ਜਾਏ। ਸਹੀ ਗੱਲ ਹੈ, ਬਹੁਤ ਧੰਨਵਾਦ ਤੁਹਾਡਾ ਜੀ। ਸਾਡੇ ਜਿਹੜੇ ਆਪਣੇ ਉਹਨਾਂ ਦਾ ਪਰਿਵਾਰ ਪਿੰਡ ਦੀ ਤੇ ਕੋਈ ਕਰਾ ਨਾ। ਹਾਂ, ਜੋ ਵੀ ਕਰਾਉਣਾ। ਉੱਥੇ ਭੂਆ ਦੇ ਕੋਲੇ ਉੱਥੇ ਜੀ ਮੇਰੀ ਭੂਆ ਦੇ ਨੇੜੇ ਤੇੜੇ ਰਹਿੰਦੇ ਆ ਜੀ, ਮੇਰੇ ਜਿਹੜੇ ਚਾਚੇ ਨੇ ਮੇਰੇ। ਚਲੋ ਜੀ, ਇਨਸ਼ਾਅੱਲਾ ਕਰਦੇ ਹਾਂ ਰਾਬਤਾ, ਜ਼ਰੂਰ ਦੱਸਦੇ ਹਾਂ ਫਿਰ। ਠੀਕ ਹੈ, ਮੈਂ ਹੁਣ ਨਾ ਇੱਕ ਹੋਰ ਵੀਰ ਨਾਲ ਗੱਲ ਕਰਾਉਣੀ ਬਜ਼ੁਰਗਾਂ ਦੀ। ਮੈਂ ਇੱਕ ਹੋਰ ਵੀਰ ਨਾਲ ਗੱਲ ਕਰਾਉਣੀ ਬਜ਼ੁਰਗਾਂ ਦੀ, ਤੇ ਫਿਰ ਇਨਸ਼ਾਅੱਲਾ ਤੁਹਾਡੇ ਨਾਲ ਗੱਪਸ਼ਪ ਹੁੰਦੀ ਰਹੇਗੀ। ਤੁਹਾਨੂੰ ਨੰਬਰ ਦੇ ਦਿਆਂਗੇ ਇਹਨਾਂ ਦਾ, ਫਿਰ ਤੁਸੀਂ ਆਪਸ 'ਚ ਗੱਲਾਂ ਕਰਦੇ ਰਹਿਣਾ। ਬਹੁਤ ਕੋਈ ਗੱਲ ਠੀਕ ਹੈ ਜੀ। ਹਾਂ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।